जी डॉक्टर साहब, साढ़े को पहला फेसबुक मैसेज आया है गुरविंदर सिंह गाबी जी का। ये लिखते हैं, परमजीत सिंह पम्मा जो कि सिख कौम ਲਈ आवाज बुलंद करते हैं, सर जी ऐदां हो सकता है कि ਇਹੋ ਜਿਹੇ ਸਾਡੇ ਸਿੱਖ ਵੀਰਾਂ ਨੂੰ ਜੋ ਰਾਜਸੀ ਸ਼ਰਨ ਲੈ ਕੇ ਕਿਸੇ ਮੁਲਕ ਵਿੱਚ ਰਹਿ ਰਹੇ ਹਨ ਉਹਨਾਂ ਨੂੰ ਅਸੀਂ ਕਦੇ ਮਹਿਫੂਜ਼ ਕਰ ਸਕਦੇ ਹਾਂ। ਦੁਨੀਆ ਦੀ ਸਭ ਤੋਂ ਜ਼ਿਆਦਾ ਤਾਕਤ ਵਾਲਾ ਯੂਐਨਓ ਵੀ ਸਿੱਖਾਂ ਦੀ ਆਵਾਜ਼ ਨਹੀਂ ਸੁਣਦਾ ਅਤੇ ਮੋਦੀ ਵਰਗੇ ਅੱਤਵਾਦੀ ਨੂੰ ਸਪੋਰਟ ਕਰਦਾ ਹੈ। ਅਸੀਂ ਅਮਰੀਕਾ, ਕੈਨੇਡਾ, ਯੂਕੇ ਅਤੇ ਹੋਰ ਮੁਲਕਾਂ 'ਚ ਇੰਨੇ ਵੱਡੀ ਲੀਡਰ ਬਣ ਕੇ ਵੀ ਆਪਣੇ ਸਿੱਖ ਵੀਰਾਂ ਲਈ ਆਵਾਜ਼ ਬੁਲੰਦ ਨਹੀਂ ਕਰ ਸਕਦੇ। ਕੀ ਅਸੀਂ ਇੰਨੇ ਹਾਰ ਚੁੱਕੇ ਹਾਂ ਕਿ ਸਾਡਾ ਕੋਈ ਵੀ ਬੁਲਾਰਾ ਯੂਐਨਓ ਵਿੱਚ ਨਹੀਂ ਹੈ ਤੇ ਸਾਡੀ ਕੋਈ ਸੁਣਵਾਈ ਨਹੀਂ ਹੈ? ਜੀ ਡਾਕਟਰ ਸਾਹਿਬ। ਵੀਰ ਗੁਰਵਿੰਦਰ ਸਿੰਘ ਗਾਬਾ ਜੀ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਔਰ ਜ਼ਾਹਰ ਹੈ ਵੀ ਉੱਥੇ ਬੈਠੇ ਜਦੋਂ ਇਹ ਪੜ੍ਹਦੇ ਨੇ ਕਿ ਪਰਮਜੀਤ ਸਿੰਘ ਪੰਮਾ ਜਿਹਨੂੰ ਅਸਾਈਲਮ ਮਿਲੀ, ਪਰਿਵਾਰ ਹੈ, ਜ਼ਾਹਰ ਹੈ ਉਹਨਾਂ ਦੀ ਸਿੰਘਣੀ ਬ੍ਰਿਟਿਸ਼ ਸਿਟੀਜ਼ਨ ਹੋਏਗੀ, ਇਹਦੇ ਬਾਵਜੂਦ ਜਿਹੜਾ ਭਾਰਤ ਸਰਕਾਰ ਦਾ ਐਕਸਟ੍ਰੈਡੀਸ਼ਨ ਤੱਕ ਪਹੁੰਚਣਾ ਇਹ ਵੱਖਰੀ ਗੱਲ ਹੈ ਕਿ ਹੁਣ ਉਹਨਾਂ ਨੇ ਮੂੰਹ ਦੀ ਖਾਧੀ ਹੈ। ਇਕੱਲਾ ਇਹ ਨਹੀਂ ਕਿ ਇਹ ਕੇਸ ਜਸਟਿਸ ਡਿਪਾਰਟਮੈਂਟ ਕੋਲ ਹੈ ਜਾਂ ਅੱਗੋਂ ਅਦਾਲਤੀ ਕਾਰਵਾਈ ਹੋਏਗੀ, ਜਿਵੇਂ ਅਸੀਂ ਕੱਲ ਡਿਸਕਸ ਕੀਤਾ ਸੀ ਕਿ ਕਿਵੇਂ ਸਿਕਸ ਫॉर ਜਸਟਿਸ ਔਰ ਉਹਨਾਂ ਦੇ ਜਿਹੜੇ ਬੜੇ ਕਾਬਲ ਵਕੀਲ ਇੰਗਲੈਂਡ ਤੋਂ ਵੀ ਨੇ, ਉਹਨਾਂ ਨੇ ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ ਟੂ ਟਰਨ ਦਾ ਟੇਬਲਸ, ਮੇਜ਼ ਜਿਹੜੇ ਆ ਉਹ ਪਲਟ ਦਿੱਤੇ। ਜਿਹੜੇ 3 ਕ੍ਰਿਮੀਨਲ ਪੁਲਸੀਏ ਉੱਥੇ ਗਏ ਹੋਏ ਨੇ ਉਹਨਾਂ ਨੇ ਉਹਨਾਂ ਦੀ CBI ਇਨਕੁਆਇਰੀ ਬੇਸ ਜਿਹੜੀਆਂ ਰਿਪੋਰਟਾਂ ਨੇ ਉਹ ਕੱਢ ਕੇ ਪੁਰਤਗਾਲ ਦੀ ਜਿਹੜਾ ਆ ਉਸ ਦੀ ਹਕੂਮਤ ਦੇ ਸਾਹਮਣੇ ਉਹਨਾਂ ਦਾ ਕ੍ਰਿਮੀਨਲ ਰੈਕਡ ਰੱਖ ਦਿੱਤਾ ਕਿ ਇਹਨਾਂ ਨੂੰ ਪ੍ਰੋਸੀਕਿਊਟ ਕਰੋ, ਇਹ ਕ੍ਰਿਮੀਨਲ ਨੇ। ਔਰ ਆਲਰੇਡੀ ਉਹਨਾਂ ਦੀ ਗਵਰਨਮੈਂਟ ਦੀਆਂ ਰਿਪੋਰਟਸ ਸੀ ਜਿਹੜੀਆਂ ਨੇ ਇਸ ਦੀ ਚਰਚਾ ਕਰਦੀਆਂ ਨੇ। ਸੋ ਗੱਲ ਮੈਂ ਇਹਨਾਂ ਨੂੰ ਰਿਸਪੌਂਡ ਕਰਨ 'ਚ ਹੀ ਕਹਿ ਰਿਹਾ ਕਿ ਦੇਖੋ ਭਾਰਤ ਸਰਕਾਰ ਜਿਵੇਂ ਹੁਣ ਇੰਟਰਪੋਲ ਹੈ, ਇੰਟਰਪੋਲ ਦੇ ਉੱਤੇ ਕਿਸੇ ਦਾ ਕੋਈ ਕੰਟਰੋਲ ਨਹੀਂ ਹੁੰਦਾ, ਗਲੋਬਲ ਬਾਡੀ ਹੁੰਦੀ ਹੈ ਜੀ। ਔਰ ਕਈ ਵਾਰ ਮਿਸ ਇਨਫੋਰਮੇਸ਼ਨ ਜਦੋਂ ਕੋਈ ਵੀ ਇਲੈਕਟਿਡ ਸਰਕਾਰਾਂ ਜਾਣਕਾਰੀ ਦਿੰਦੀਆਂ ਨੇ ਉਹਦੇ ਤੇ ਐਕਟ ਕਰਦੀਆਂ ਜੀ। ਦੂਸਰਾ ਪੱਖ ਹੁੰਦਾ ਹੈ ਕਿ ਵੀ ਕਿਸ ਤਰੀਕੇ ਨਾਲ ਅਸੀਂ ਆਪਣੇ ਹੱਕਾਂ ਦੇ ਲਈ ਖਲੋਣੇ। ਸੋ ਜ਼ਾਹਰ ਹੈ ਵੀ ਇਸ ਕਿਸਮ ਦਾ ਹੀ ਪਾਰਟ ਹੁਣ ਤਾਂ ਖੈਰ ਨਹੀਂ, ਬਹੁਤ 80ਵਿਆਂ ਦੇ ਵਿੱਚ ਜਦੋਂ ਤਲਵਿੰਦਰ ਸਿੰਘ ਪਰਮਾਰ, ਬਾਅਦ ਦੇ ਵਿੱਚ ਤਾਂ ਉਹਨਾਂ ਨੂੰ ਹੋਰ ਕਈ ਪਾਸੇ ਜੋੜ ਦਿੱਤਾ ਏਜੰਸੀਆਂ ਨੇ ਵੀ ਔਰ ਮੀਡੀਆ ਨੇ ਵੀ, ਉਹ ਜਰਮਨ ਦੇ ਵਿੱਚ ਸੀ ਔਰ ਇੰਡੀਅਨ ਗਵਰਨਮੈਂਟ ਨੇ ਉਸ ਜ਼ਮਾਨੇ ਦੇ ਵਿੱਚ ਉਸ ਕਿਸਮ ਦਾ ਪਾਰਟ ਕੀਤਾ ਸੀ, ਉਹਨਾਂ ਨੂੰ ਉੱਥੇ ਅਰੈਸਟ ਕਰਵਾਇਆ ਸੀ। ਉਦੋਂ ਵੀ ਕੇਸ ਫਾਈਟ ਕਰਕੇ ਉਹ ਰਿਲੀਜ਼ ਹੋ ਕੇ ਉੱਥੋਂ ਵਾਪਸ ਕੈਨੇਡਾ ਆ ਗਏ ਸਨ। ਉਹ ਕੈਨੇਡੀਅਨ ਸਿਟੀਜ਼ਨ ਸਨ, ਹਾਲਾਂਕਿ ਇੰਡੀਅਨ ਗਵਰਨਮੈਂਟ ਦੇ ਉਦੋਂ ਹੋਰ ਇਰਾਦੇ ਸਨ। ਸੋ ਇਸੇ ਤਰ੍ਹਾਂ ਅਸੀਂ ਸਮਝਦੇ ਹਾਂ ਵੀ ਹੁਣ ਦੇ ਪਾਰਟ 'ਚ ਵੀ ਕੋਈ ਗਿਵ ਅਪ ਨਹੀਂ ਕੀਤਾ ਹੈ। ਲਾਅ ਹੈ, ਇੰਟਰਨੈਸ਼ਨਲ ਲਾਅ ਨੇ, ਔਰ ਜ਼ਾਹਰ ਹੈ ਵੀ 2-3 ਕਿਸਮ ਦੀ ਲੜਾਈ ਹੁੰਦੀ ਹੈ। ਲੜਾਈ ਤਾਂ ਮੇਨਲੀ ਪੋਲੀਟੀਕਲ ਹੁੰਦੀ ਹੈ ਔਰ ਪੋਲੀਟੀਕਲੀ ਜਦੋਂ ਕਿ ਪੱਛਮੀ ਦੇਸ਼ ਔਰ ਨਾਰਥ ਅਮਰੀਕਾ, ਅਮਰੀਕਾ, ਕੈਨੇਡਾ ਜਿੱਥੇ ਵਾਰਦਾਤਾਂ ਹੁੰਦੀਆਂ ਨੇ, ਕੈਨੇਡਾ 'ਚ 4-5 ਦਿਨ ਪਹਿਲਾਂ ਸ਼ਾਇਦ ਪਤਾ ਨਹੀਂ ਕਿਹੜੇ ਸੂਬੇ 'ਚ, ਸੈਸਕੈਚੁਆਨ 'ਚ ਜਾਂ ਕਿਸੇ ਹੋਰ 'ਚ, ਮੈਨੂੰ ਯਾਦ ਨਹੀਂ ਹੈ, ਸਕੂਲ ਦੇ ਵਿੱਚ 4-5 ਮਾਰ ਦਿੱਤੇ ਸਟੂਡੈਂਟ ਗੋਲੀकांड ਦੇ ਵਿੱਚ। ਸੋ ਫਰਾਂਸ ਦੇ ਵਿੱਚ ਕੀ ਹੋਇਆ ਹੈ, ਪੈਰਿਸ ਦੇ ਵਿੱਚ ਕੀ ਹੋਇਆ ਹੈ, ਇੰਗਲੈਂਡ 'ਚ ਕਿਤੇ ਥਰੋਟ ਸਲਿਟ ਹੋ ਰਿਹਾ ਹੈ, ਕਿਤੇ ਹੋਰ ਹੋ ਰਿਹਾ, ਅਮਰੀਕਾ 'ਚ ਸੈਨ ਬਰਨਾਰਡੋ 'ਚ ਹੋਇਆ। ਸੋ ਇਹ ਸਾਰੀਆਂ ਘਟਨਾਵਾਂ ਇੱਕ ਇਹਨਾਂ ਲੋਕਾਂ ਦੇ ਵਿੱਚ ਫੀਅਰ ਪੈਦਾ ਕਰਦੀਆਂ ਔਰ ਜਦੋਂ ਫਿਰ ਇੰਡੀਆ ਦਹਿਸ਼ਤਗਰਦੀ ਔਰ ਦੂਸਰੇ ਕਿਸਮ ਦਾ ਲੇਬਲ ਲਾ ਕੇ ਇਸ ਕਿਸਮ ਦਾ ਕੁਛ ਕਰਦਾ ਹੈ, ਇੱਕ ਜਿਹੜਾ ਨੈਚੁਰਲ ਇਹਨਾਂ ਦਾ ਪਹਿਲਾ ਰਿਐਕਸ਼ਨ ਹੁੰਦਾ ਹੈ ਉਹ ਉਸ ਗੱਲ ਨੂੰ ਮੰਨਣ ਵਾਲਾ ਹੀ ਹੁੰਦਾ ਹੈ, ਕਿਉਂਕਿ ਇਹ ਸਮਝਦੇ ਨੇ ਜੀ, ਔਰ ਉਹ ਪ੍ਰੈਜ਼ੈਂਟ ਵੀ ਇਦਾਂ ਕਰਨਗੇ, ਦੇਖੋ ਜੀ ਤੁਸੀਂ ਵਿਕਟਮ ਹੋ, ਇੱਥੇ ਅਸੀਂ ਵਿਕਟਮ ਹੈ ਜੀ, ਦੇਖੋ ਕੀ ਹੋ ਰਿਹਾ ਹੈ, ਸਾਡੇ ਮੁੰਬਈ 'ਚ ਕੀ ਹੋਇਆ ਹੈ, ਪੰਜਾਬ ਦੇ ਹਵਾਲੇ ਨਾਲ ਜਿਹੜੀਆਂ ਆਪ ਹੀ ਇਹਨਾਂ ਨੇ ਦੀਨਾਨਗਰ ਔਰ ਪਠਾਨਕੋਟ ਕਰਵਾਈਆਂ ਉਹ ਘਟਨਾਵਾਂ ਵੀ ਨਾਲ ਜੋੜ ਦਿੰਦੇ ਨੇ। ਇੱਕ ਪੱਖ ਤਾਂ ਪੋਲੀਟੀਕਲ ਹੁੰਦਾ। ਸੋ ਜ਼ਾਹਰ ਹੈ ਕਿ ਪੋਲੀਟੀਕਲੀ ਹਕੂਮਤਾਂ ਉਹਨਾਂ ਦੇ ਪ੍ਰਭਾਵ ਨੂੰ ਕਬੂਲਦੀਆਂ ਨੇ, ਕਿਉਂਕਿ ਅਲਟੀਮੇਟਲੀ ਪੋਲੀਟੀਕਲ ਲੈਵਲ ਦੇ ਉੱਤੇ ਇੱਕ ਵੱਖਰੀ ਡੀਲਿੰਗ ਹੁੰਦੀ ਹੈ। ਪਰ ਇਹ ਨਹੀਂ ਹੈ ਕਿ ਵੀ ਅਸੀਂ ਜਿਵੇਂ ਉਹਨਾਂ ਨੇ ਨਿਰਾਸਤਾ ਦੇ ਵਿੱਚ ਕਿਹਾ ਵੀ ਇੰਨੇ ਵੱਡੇ ਲੀਡਰ ਬਾਹਰਲੇ ਮੁਲਕਾਂ 'ਚ ਸਿੱਖਾਂ ਦੇ, ਅਸੀਂ UN ਨੂੰ ਕਿਉਂ ਨਹੀਂ ਕਨਵਿੰਸ ਕਰ ਸਕੇ, ਦੁਨੀਆ ਨੂੰ ਕਿਉਂ ਨਹੀਂ ਕਰ ਸਕੇ, ਸਾਡਾ ਕੋਈ ਬੁਲਾਰਾ ਕਿਉਂ ਨਹੀਂ ਹੈ। ਪਹਿਲੀ ਗੱਲ ਤਾਂ ਬਹੁਤ ਸਾਰੇ ਜਿਹੜੇ ਪੰਜਾਬ ਜਾਂ ਸਾਊਥ ਏਸ਼ੀਆ 'ਚ ਬੈਠੇ ਸਾਡੇ ਵੀਰ ਭੈਣਾਂ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ UN ਵਰਕ ਕਿਵੇਂ ਕਰਦਾ ਕਿ ਵੀ ਇੱਥੋਂ ਦਾ ਕੀ ਸਿਸਟਮ ਹੁੰਦਾ। ਇੱਥੇ ਕਿਸੇ ਦਾ ਚੰਗਾ ਬੁਲਾਰਾ ਹੋਣਾ ਜਾਂ ਚੰਗਾ ਲਿਖਾਰੀ ਹੋਣਾ ਇਹ ਮੈਟਰ ਨਹੀਂ ਕਰਦਾ। ਜਦੋਂ ਹਕੂਮਤਾਂ UN ਦੇ 193 ਇਲੈਕਟਿਡ ਮੈਂਬਰ ਦੇਸ਼ ਨੇ, ਉਹਨਾਂ ਦੇ ਚਾਰਟਰ 'ਚ ਜਿੱਥੇ ਹਿਊਮਨ ਰਾਈਟਸ ਜਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਹੈ, ਉੱਥੇ ਕੰਟਰੀਜ਼ ਦੀ ਸੋਵਰਨਿਟੀ
ਜਾਂ ਪ੍ਰਭੂ ਸੱਤਾ ਨੂੰ ਵੀ ਮਾਨਤਾ ਹੈ। ਸੋ ਤੁਸੀਂ ਆਪਣੇ ਤੌਰ ਦੇ ਉੱਤੇ ਕੋਈ ਦੇਸ਼, ਅਮਰੀਕਾ ਜਾਂ ਰਸ਼ੀਆ ਜਾਂ ਇੰਗਲੈਂਡ ਜਾਂ ਫਰਾਂਸ, ਜਿੰਨੇ ਮਰਜ਼ੀ ਸਟਰੋਂਗ ਦੇਸ਼ ਹੋਣ, ਇਹ ਕੰਟਰੀਜ਼ ਦੀ ਸੋਵਰਨਿਟੀ ਦੀ ਗੱਲ ਦੇ ਉੱਤੇ ਅੰਟਿਲ ਅਨਲੈਸ ਕੋਈ ਇਹਨਾਂ ਦਾ ਕੋਈ ਇੰਟਰਸਟ ਹੋਏ, ਜਾਂ ਜਿਵੇਂ ਸਦਾਮ ਹੁਸੈਨ ਦੇ ਵੇਲੇ ਵੈਪਨਸ ਆਫ ਮਾਸ ਡਿਸਟਰਕਸ਼ਨ ਦੀ ਗੱਲ ਸੀ, ਜਾਂ ਹੁਣ ਸੀਰੀਆ ਦੇ ਮਾਮਲੇ 'ਚ ਇਸਲਾਮਿਕ ਸਟੇਟ ਵਰਗੀ ਥ੍ਰੈਟ ਹੈ, ਉਸ ਦੇ ਥੱਲੇ ਕਿਸੇ ਦੀ ਸੋਵਰਨਿਟੀ ਨੂੰ ਵਾਇਓਲੇਟ ਕਰਨ, ਅਦਰਵਾਈਜ਼ ਇਹ ਰਿਪੋਰਟ ਦੇ ਸਕਦੇ ਨੇ ਕੋਈ ਬਹੁਤ ਸੀਰੀਅਸ ਮੈਟਰ ਹੈ, ਜਿਵੇਂ ਸੁਡਾਨ, ਡਾਰਫਰ ਦਾ ਜਾਂ ਦੂਜੇ ਦੇ ਥੱਲੇ, ਜਾਂ ਜਿਵੇਂ ਪਹਿਲਾਂ ਬਾਲਟਿਕ ਸਟੇਟਾਂ ਦੇ, ਬਾਲਟਿਕ ਨਹੀਂ ਜਿਹੜੀਆਂ ਜਦੋਂ ਯੂਗੋਸਲਾਵੀਆ ਟੁੱਟਿਆ, ਜਿਸ ਕਿਸਮ ਦਾ ਸਰਬੀਆ ਔਰ ਕਰੋਸ਼ੀਆ, ਬੋਸਨੀਆ 'ਚ ਹੋ ਰਿਹਾ ਸੀ। ਲੇਕਿਨ ਅਦਰਵਾਈਜ਼ ਇਹ ਡੇ ਟੂ ਡੇ ਲੈਵਲ ਦੇ ਉੱਤੇ ਕੋਈ ਕੰਟਰੀਜ਼ ਦੇ ਮਾਮਲਿਆਂ 'ਚ ਇੰਟਰਫੀਅਰ ਨਹੀਂ ਕਰਦੀਆਂ। ਪਰ ਜੇ ਭਾਰਤ ਦਾ ਪ੍ਰਭਾਵ ਪੈਂਦਾ ਹੈ, ਜੇ ਇੰਗਲੈਂਡ ਦੇ ਵਿੱਚ ਉਹਨਾਂ ਨੇ ISYF ਨੂੰ ਕਿੰਨਾ ਲੰਬਾ ਵਕਤ, ਮੇਰਾ ਖਿਆਲ 8-10 ਸਾਲ ਉਸ ਦੇ ਉੱਤੇ ਪਾਬੰਦੀ ਰਹੀ ਕਿ ਬਈ ਇਹ ਦਹਿਸ਼ਤਗਰਦ ਜਥੇਬੰਦੀ ਹੈ, ਲੇਕਿਨ ਹੁਣ ਆਲਮੋਸਟ ਗੱਲ ਉੱਥੇ ਪਹੁੰਚ ਗਈ। ਸ਼ਾਇਦ ਆਉਣ ਵਾਲੇ ਦਿਨਾਂ 'ਚ ਕਿਸੇ ਵੇਲੇ ਵੀ ਇਹ ਖਬਰ ਹੋਏਗੀ ਕਿ ਇੰਗਲੈਂਡ ਦੀ ਸਰਕਾਰ ਨੇ ਵੀ ਉਹ ਪਾਬੰਦੀ ਚੁੱਕਣ ਦਾ ਫੈਸਲਾ ਕੀਤਾ। ਹੁਣ ਭਾਰਤ ਨੇ ਕਿੰਨਾ ਕੇਸ ਬਿਲਟ ਕੀਤਾ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਖਿਲਾਫ, ਉੱਥੇ ਦਹਿਸ਼ਤਗਰਦ ਬਣਾਇਆ, UN 'ਚ ਬਣਾਇਆ, ਸਟੇਟ ਡਿਪਾਰਟਮੈਂਟ 'ਚ ਬਣਾਇਆ, ਕੈਨੇਡਾ 'ਚ ਬਣਾਇਆ, ਯੂਰਪ ਦੇ ਸਾਰੇ ਮੁਲਕਾਂ 'ਚ ਬਣਾਇਆ। ਪਰ ਜੇ ਹੁਣ ਇੱਕ ਥਾਂ ਤੇ ਬੈਨ ਟੁੱਟਿਆ, ਤੁਸੀਂ ਸਾਰੇ ਪਾਸੇ ਜਾ ਕੇ ਇਹਨੂੰ ਫਾਈਟ ਬੈਕ ਕਰ ਸਕਦੇ ਹੋ। ਔਰ ਮੈਂ ਸਮਝਦਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਰਾਜਸੀ ਸ਼ਰਨ ਲੈਣ ਤੋਂ ਬਾਅਦ ਤੁਸੀਂ ਉਹਨਾਂ ਮੁਲਕਾਂ ਦੇ ਸਿਟੀਜ਼ਨ ਬਣ ਜਾਂਦੇ ਹੋ। ਔਰ ਸਿਟੀਜ਼ਨਸ ਦੇ ਥੱਲੇ ਜ਼ਾਹਰ ਹੈ ਕਿੰਨੇ ਕੁ ਅਮਰੀਕਨ, ਕੈਨੇਡੀਅਨ, ਜਿੱਥੇ ਲੱਖਾਂ ਦੀ ਗਿਣਤੀ 'ਚ ਪੋਲੀਟੀਕਲ ਅਸਾਈਲਮ ਵਾਲੇ ਨੇ ਭਾਰਤ ਵਾਲੇ ਲੈ ਗਏ। ਔਰ ਇਹ ਵੀ ਪਰਮਜੀਤ ਸਿੰਘ ਪੰਮਾ ਦਾ ਕੇਸ ਮੈਂ ਸਮਝਦਾ ਵੀ ਸਾਡੇ ਲਈ ਇੱਕ ਆਈਡੀਅਲ ਕੇਸ ਹੈ ਇੱਕ ਐਂਗਲ ਤੋਂ, ਜਿੱਥੇ ਕਿ ਅਸੀਂ ਇੰਟਰਨੈਸ਼ਨਲ ਕਾਨੂੰਨ ਵੀ ਪਰਖਣੇ ਨੇ, ਉੱਥੇ ਨਾਲ ਦੀ ਨਾਲ ਕੌਮ ਦੀ ਸਟਰੈਂਥ ਵੀ, ਕਿ ਕਿਵੇਂ ਅਸੀਂ ਜਿਹੜਾ ਉਹ ਲਾਮਬੰਦ ਹੁੰਦੇ। ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਵੀ ਸਾਡੇ ਜਿਹੜੇ ਵੀਰ ਇਸ ਸਾਰੇ ਕੇਸ ਨੂੰ ਲੜ ਰਹੇ ਨੇ, ਸਿੱਖਸ ਫਾਰ ਜਸਟਿਸ, ਦੂਸਰੀਆਂ ਜਥੇਬੰਦੀਆਂ, ਉਹਨਾਂ ਨੇ ਇਸ ਵਾਰ ਜਿਹੜਾ ਉਹਨਾਂ ਨੂੰ ਦੱਸਿਆ ਇੰਡੀਅਨ ਹਾਕਮਾਂ ਨੂੰ ਕਿ ਵੀ ਇਹ ਨਹੀਂ ਹੈ ਕਿ ਵੀ ਤੁਸੀਂ ਕਿਸੇ ਨੂੰ ਵੀ ਜਿਹਨੂੰ ਮਰਜ਼ੀ ਜਾ ਕੇ ਉਹਨੂੰ ਚੁੱਕ ਕੇ ਲੈ ਜਾਓਗੇ। ਅਸੀਂ ਫਾਈਟ ਬੈਕ ਕਰਾਂਗੇ ਅਦਾਲਤਾਂ 'ਚ ਵੀ, ਪੋਲੀਟੀਕਲੀ ਵੀ। ਔਰ ਇਹ ਪੋਲੀਟੀਕਲ ਸਕਸੈਸ ਹੈ ਵੀ ਇੰਗਲੈਂਡ 'ਚ ਆਪੋਜੀਸ਼ਨ ਦਾ ਲੀਡਰ ਉਹਨੇ ਵੀ ਹਾਂ ਦਾ ਨਾਰਾ ਮਾਰਿਆ, ਔਰ ਇੰਗਲੈਂਡ ਦੀ ਗਵਰਨਮੈਂਟ ਵੀ ਹੁਣ ਤੱਕ, ਭਾਵੇਂ ਉਹਨਾਂ ਦਾ ਪਹਿਲੀ ਸਟੇਜ ਤੇ ਕੀ ਰੋਲ ਹੋਏਗਾ ਪਤਾ ਨਹੀਂ, ਬਟ ਕਿਤੇ ਨਾ ਕਿਤੇ ਉਹਨਾਂ 'ਚ ਇੱਕ ਸਿੰਪੈਥੀ ਫੈਕਟਰ ਜ਼ਰੂਰ ਹੋਏਗਾ, ਕਿਉਂਕਿ ਇੰਗਲੈਂਡ ਦੇ ਵਿੱਚ ਸਿੱਖ ਲਾਮਬੰਦ ਨੇ। ਵੀਰ ਗੁਰਵਿੰਦਰ ਸਿੰਘ ਗਾਬਾ ਜੀ ਦਾ ਸ਼ੁਕਰੀਆ, ਉਹਨਾਂ ਨੇ ਲਿਖਿਆ। ਪਰ ਮੈਂ ਸਮਝਦਾ ਹਾਂ ਵੀ ਇੱਕ ਗੱਲ ਮੈਂ ਜ਼ਰੂਰ ਕਨਕਲੂਜਨ 'ਚ ਕਹਿਣੀ ਚਾਹਾਂਗਾ ਵੀ ਠੀਕ ਹੈ, ਯੂਨਾਈਟਿਡ ਨੇਸ਼ਨਸ, ਯੂਰਪੀਅਨ ਪਾਰਲੀਮੈਂਟ, ਹਿਊਮਨ ਰਾਈਟਸ ਗਰੁੱਪਸ, ਰਿਪੋਰਟਸ ਆਪਣੀ ਥਾਂ ਤੇ ਨੇ, ਪਰ ਸਾਨੂੰ ਇੱਕ ਗੱਲ ਸਮਝਣੀ ਪਏਗੀ ਕਿ ਅਲਟੀਮੇਟਲੀ ਫਰੀडम ਲੜ ਕੇ ਆਪਣੇ ਲੋਕਾਂ ਦੇ ਬਲਬੂਤੇ, ਆਪਣੀ ਤਾਕਤ ਦੇ ਬਲਬੂਤੇ ਹੀ ਮਿਲਦੀ ਹੈ, ਕੋਈ ਨਹੀਂ ਦਿੰਦਾ। ਔਰ ਤੁਸੀਂ ਜੇ ਦਹਿਸ਼ਤਗਰਦ ਤੇ ਫਲਾਣੇ ਦਾ ਦੇਖੋ, ਕੀ ਕਾਰਵਾਈਆਂ ਤਾਲਿਬਾਨ ਦੇ ਨਾਂ ਥੱਲੇ ਮੀਡੀਆ 'ਚ ਜਿਹੜੀਆਂ ਆਈਆਂ ਨਹੀਂ ਹੋਈਆਂ। UN ਨੇ ਦਹਿਸ਼ਤਗਰਦ ਬਣਾਇਆ, 9/11 ਵੇਲੇ ਉਹਨਾਂ ਦੀ ਸਰਕਾਰ ਜਿਹੜੀ ਅਫਗਾਨਿਸਤਾਨ ਨੂੰ ਪਾਰਕਿੰਗ ਲੋਟ ਬਣਾਉਣ ਤੱਕ ਗਏ, ਪਰ ਉਹ ਖਲੋਤੇ ਰਹੇ ਲਗਾਤਾਰ। ਜਿਵੇਂ 9/11 ਤੋਂ ਬਾਅਦ ਆਲਮੋਸਟ 14-15 ਸਾਲ ਲੜੇ, ਮਿਲੀਅਨ ਮਾਰੇ ਗਏ ਹੋਣੇ ਨੇ, ਕਿੰਨੇ ਜ਼ਖਮੀ ਨੇ। ਔਰ ਹੁਣ ਉਹਨਾਂ ਦੇ ਨਾਲ ਜਿਹੜਾ ਉਹ ਅਮਰੀਕਾ ਔਰ ਪੱਛਮੀ ਤਾਕਤਾਂ ਪਾਕਿਸਤਾਨ ਨੂੰ ਵਿੱਚ ਪਾ ਕੇ ਅਫਗਾਨਿਸਤਾਨ ਦੀ ਸਰਕਾਰ ਵੀ ਗੱਲਬਾਤ ਦੇ ਲਈ ਤਿਆਰ ਹੈ। ਉਹਨਾਂ ਨੇ ਪਹਿਲੀ ਸ਼ਰਤ ਰੱਖੀ ਕਿ ਪਹਿਲਾਂ ਸਾਨੂੰ ਇਹ ਜਿਹੜੀ ਦਹਿਸ਼ਤਗਰਦਾਂ ਦੀ ਲਿਸਟ 'ਚ ਰੱਖਿਆ ਹੈ UN ਦੇ ਵਿੱਚੋਂ ਕੱਢੋ। ਉਹਨਾਂ ਨੇ ਕਿਹਾ ਜਿੰਨੇ ਸਾਡੇ ਬੰਦੇ ਫੜੇ ਆ ਛੱਡੋ। ਹੁਣ ਸਾਰੀ ਦੁਨੀਆ ਦੀਆਂ ਤਾਕਤਾਂ ਜਿਹੜੀਆਂ ਨੇ ਉੱਥੇ ਲੱਖਾਂ ਦੀ ਗਿਣਤੀ 'ਚ ਨੈਟੋ ਔਰ ਇਹਨਾਂ ਦੀ ਫੌਜ ਉੱਥੇ ਜਾ ਕੇ ਬੈਠ ਕੇ ਉਹਨਾਂ ਨੇ ਕਿਸ ਕਿਸਮ ਦੀ ਉੱਥੇ ਜਿਹੜੀ ਹੈ ਇੱਕ ਵੱਡਿਓਂ ਬੰਬਾਰੀ ਕੀਤੀ, ਕਿਹੜਾ ਜੰਗੀ ਹਥਿਆਰ ਹੈ ਜਿਹੜਾ ਉੱਥੇ ਨਹੀਂ ਵਰਤਿਆ ਗਿਆ। ਪਰ ਜੇ ਲੋਕ ਖਲੋਤੇ ਰਹੇ ਨੇ, ਹਾਲਾਂਕਿ ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਉਹਨਾਂ ਦੇ ਕੋਈ ਸਮਰਥਕ ਹੈ ਜਾਂ ਉਹਨਾਂ ਦੇ ਜਿਹੜੇ ਸਾਰੇ ਗੈਰ ਕਾਨੂੰਨੀ ਜਾਂ ਗੈਰ ਇਨਸਾਨੀ ਤੌਰ ਤਰੀਕੇ ਨੇ ਉਹਨਾਂ ਦੀ ਹਮਾਇਤ ਕਰਦੇ ਹਾਂ, ਅਸੀਂ ਨਹੀਂ ਕਰਦੇ। ਪਰ ਮੈਂ ਇਹ ਦੱਸਣਾ ਚਾਹੁੰਦਾ ਵੀ ਅਲਟੀਮੇਟਲੀ ਦੁਨੀਆ ਮੰਨਦੀ ਜ਼ੋਰਾਂ ਨੂੰ, ਕੋਈ ਪੁੱਛੇ ਨਾ ਕਮਜ਼ੋਰਾਂ ਨੂੰ। ਜੇ ਤੁਸੀਂ ਖੜੇ ਰਹਿੰਦੇ ਹੋ ਆਪਣੇ ਸਟੈਂਸ ਦੇ ਉੱਤੇ, ਫਿਰ ਅਲਟੀਮੇਟਲੀ ਵੱਡੀਆਂ ਤਾਕਤਾਂ ਵੀ ਝੁਕਦੀਆਂ ਨੇ। ਸੋ ਇਸ ਗੱਲ ਦਾ ਸਾਨੂੰ ਧਿਆਨ ਰਹੇ ਕਿ ਖਾਲਿਸਤਾਨ ਨਾ ਸਾਨੂੰ UN ਨੇ ਲੈ ਕੇ ਦੇਣਾ, ਨਾ ਅਮਰੀਕਾ ਨੇ ਲੈ ਕੇ ਦੇਣਾ, ਨਾ ਯੂਰਪੀਅਨ ਯੂਨੀਅਨ ਨੇ ਲੈ ਕੇ ਦੇਣਾ। ਇਹ ਸਾਨੂੰ ਆਪਣੀ ਤਾਕਤ ਦੇ ਬਲਬੂਤੇ ਜਿਹੜਾ ਸਾਨੂੰ ਖੜਾ ਹੋਣਾ ਪਏਗਾ।
ਹਾਂ ਜਦੋਂ ਅਸੀਂ ਜਿੱਤ ਵੱਲ ਵਧ ਰਹੇ ਹੋਵਾਂਗੇ ਔਰ ਆਲਮੋਸਟ ਇਹਨਾਂ ਨੂੰ ਵੀ ਲੱਗੇਗਾ ਵੀ ਇਹ ਇਨਐਵਿਟੇਬਲ ਹੈ, ਫਿਰ ਇਹ ਜ਼ਰੂਰ ਮਦਦ ਦੇ ਲਈ ਵੀ ਆਣਗੇ, ਖਲੋਣਗੇ। ਸੋ ਇਹਨਾਂ ਦਾ ਗੁਰਵਿੰਦਰ ਸਿੰਘ ਗਾਬਾ ਜੀ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ।